ਜਗ੍ਹਾ ਦੇ ਵਿੱਚ ਲੱਗੀਆਂ। ਸੋ ਸਭ ਤੋਂ ਪਹਿਲੋਂ ਸਟੈਬਲਿਸ਼ਡ ਜਿਹੜੀ 1000 ਜਿਹੜੀ BC ਦੇ ਵਿੱਚ ਇੱਥੇ ਜਿਹੜੇ ਰੈਮਨੈਂਟਸ ਜਿਹੜੇ ਪਾਏ ਗਏ ਨੇ। ਸੋ ਦੇਖੀਏ ਇਹ ਜਿਹੜੀ ਜਗ੍ਹਾ ਤਕਸ਼ਲਾ ਦੀ ਇਹ ਖਾਸ ਕਰਕੇ ਜਿਹੜਾ ਰੂਟ ਸਿਲਕ ਰੂਟ ਹੈ ਉਸ ਦੇ ਲਾਗਿਓਂ ਦੀ ਲੰਘਦੇ ਆ। ਇਸ ਦੇ ਉੱਤੇ ਬੜੇ ਵੱਖੋ ਵੱਖਰੇ ਅੰਪਾਇਰ ਜਿਹੜੇ ਆਏ। ਸਭ ਤੋਂ ਪੁਰਾਣਾ ਮੌਰੀਅਨ ਅੰਪਾਇਰ ਜਿਹੜਾ ਚੰਦਰਗੁਪਤ ਮੌਰੀਆ ਜਿਹੜਾ ਉਸ ਨੇ ਇਸ ਜਗ੍ਹਾ ਦੇ ਉੱਤੇ ਯੂਨੀਵਰਸਿਟੀ ਕਾਇਮ ਕੀਤੀ। ਚਣਕਿਆ ਕਹਿੰਦੇ ਜਿਹੜਾ ਅੱਜ ਦੀ ਦੁਨੀਆ ਦੇ ਵਿੱਚ ਸਭ ਤੋਂ ਵੱਧ ਕੋਟਾਂ ਜਿਹਦੀਆਂ ਲਈ ਜਾਂਦੀਆਂ ਉਹ ਪ੍ਰੋਫੈਸਰ ਰਿਹਾ ਇਸ ਤਕਸ਼ਲਾ ਯੂਨੀਵਰਸਿਟੀ ਦੇ ਵਿੱਚ। ਨਾਲ ਦੇ ਨਾਲ ਇਸ ਦੇ ਵਿੱਚ ਇੰਡੋ ਗ੍ਰੀਕ ਇੰਡੋ ਸਕੀਥੀਅਨ ਜਿਹੜੇ ਅੰਪਾਇਰ ਨੇ ਉਹਨਾਂ ਦੇ ਬੰਦੇ ਜਿਹੜੇ ਇੱਥੇ ਹੋਣੇ ਬੜੇ। ਤਕਸ਼ਲਾ ਜਿਹੜਾ ਇਹ ਸੰਸਕ੍ਰਿਤ ਦਾ ਸ਼ਬਦ ਹੈ ਅਤੇ ਇੰਟਰਸਟਿੰਗਲੀ ਇਸ ਸਾਰੇ ਦੇ ਵਿੱਚ ਜਿੱਥੇ ਮੌਰੀਅਨ ਅੰਪਾਇਰ ਦੇ ਬਾਅਦ ਚੋਂ ਅਖੀਰ ਦੇ ਵਿੱਚ ਆ ਕੇ ਇਹ ਜਿਹੜਾ 5ਵੀਂ BC ਦੇ ਵਿੱਚ 5ਵੀਂ ਸੈਂਚੁਰੀ ਦੇ ਵਿੱਚ ਇੱਥੇ ਵਪਾਰ ਜਦੋਂ ਬੰਦ ਹੋ ਗਿਆ, ਸਿਲਕ ਰੂਟ ਬੰਦ ਹੋ ਗਿਆ, ਇਹ ਯੂਨੀਵਰਸਿਟੀ ਜਿਹੜੀ ਹੈ ਇਹ ਖੁੰਝ ਗਈ। ਫਿਰ ਆ ਕੇ ਕਨਿੰਗਮ ਜਿਹੜਾ ਯੂਨੈਸਕੋ ਨੇ ਫਿਰ ਅਖੀਰ ਦੇ ਵਿੱਚ ਆਰਕੀਓਲੋਜੀਕਲ ਸਾਈਟ ਦਾ ਦਰਜਾ ਦਿੱਤਾ ਅਤੇ ਨਾਲ ਦੇ ਨਾਲ ਗਾਰਡੀਅਨ ਨੇ ਟੌਪ 5 ਪਲੇਸਿਸ ਮਸਟ ਵਿਜ਼ਿਟ ਪਾਕਿਸਤਾਨ ਦੇ ਵਿੱਚ ਜਿਹੜਾ ਇਸ ਨੂੰ ਖਿਤਾਬ ਦਿੱਤਾ। ਅੱਜ ਇਹ ਯੂਨੈਸਕੋ ਦੇ ਸਾਰੀ ਦੇਖ ਰੇਖ ਦੇ ਵਿੱਚ ਹੈ। ਸੋ ਇਹ ਸਾਰੀ ਜਿਹੜੀ ਜਗ੍ਹਾ ਬੜੀ ਹਿਸਟੋਰੀਕਲ ਪੰਜਾਬੀਆਂ ਦੇ ਲਈ ਦੁਨੀਆ ਭਰ ਦੇ ਵਿੱਚ ਕਹਿ ਸਕਦੇ ਹਾਂ। ਮੋਹਨਜੋਦੜੋ ਹੜੱਪਾ ਅਤੇ ਤਕਸ਼ਲਾ ਦੇ ਜਿਹੜੇ ਰੂਇਨਸ ਨੇ ਇਹਦੇ ਵਿੱਚ ਸਾਡੀ ਸਭਿਅਤਾ ਦੇ ਜਿਹੜੇ ਅੰਸ਼ ਮਿਲਦੇ ਆ ਉਹ ਸ਼ਾਇਦ ਹੋਰ ਕਿਸੇ ਆਪਾਂ ਕਹਿ ਲਈਏ ਕਿ ਲੋਕਲ ਸਾਈਟਸ ਦੇ ਵਿੱਚ ਨਾ ਮਿਲਦੇ ਹੁਣ। ਸੋ ਅਸੀਂ ਜ਼ਰੂਰ ਕਹਾਂਗੇ ਸਾਰਿਆਂ ਨੂੰ ਕਿ ਜੇ ਟਾਈਮ ਘੱਟ ਆ ਮਿਊਜ਼ੀਅਮ ਜ਼ਰੂਰ ਆਓ। ਮਿਊਜ਼ੀਅਮ ਤਕਸ਼ਲਾ ਦਾ ਜਿਹੜਾ ਇਸ ਦੇ ਵਿੱਚ ਐਂਟਰੀ ਤੁਹਾਡੀ ਬੜੀ ਉਹਨਾਂ ਨੇ ਈਜ਼ੀਅਰ ਰੱਖੀ ਹੋਈ ਆ ਅਤੇ ਇਸ ਜਿਹੜੀਆਂ ਸਾਰੀ ਯੂਨੀਵਰਸਿਟੀ ਦੀਆਂ ਜਿਹੜੀਆਂ ਰੂਇਨਸ ਨੇ ਇਕੱਠੀਆਂ ਕਰਕੇ ਉਹਨਾਂ ਨੂੰ ਇੱਥੇ ਜਿਹੜਾ ਲਿਆਂਦਾ ਗਿਆ। ਸੋ ਆਓ ਤੁਹਾਨੂੰ ਦਰਸ਼ਨ ਕਰਾਈਏ ਤੁਹਾਡੇ ਨਾਲ। ਆਪਾਂ ਅੱਜ ਜੁੜਦੇ ਹਾਂ ਅਤੇ ਇਹ ਨਾਲ ਮੈਂ ਥੋੜ੍ਹਾ ਜਿਹਾ ਹਿੱਸਾ ਪਾਉਂਦਾ ਜਾਵਾਂ ਇਹ ਜਿਹੜੇ ਸਾਡੇ ਬਾਹਰ ਬੈਠੇ ਨੇ ਫੋਰਨਰਸ ਨੇ ਸਾਡੇ ਕੋਲ ਸਰਦਾਰ ਵੀਰ ਜਿਹੜੇ ਆਉਂਦੇ ਨੇ ਉਹਨਾਂ ਲਈ ਵੀ ਉਹਨਾਂ ਨੂੰ ਦੱਸਾਂ ਵੀ ਸਾਡੇ ਕੋਲ ਨਿਊਜ਼ੀਲੈਂਡ ਤੋਂ ਦੋਸਤ ਆਏ ਸਨ, ਨਵਤੇਜ ਹੁਣੀ, ਪਰਮਿੰਦਰ ਭਾਜੀ, ਹਰਦੀਪ ਅਤੇ ਅਮਰੀਕ ਜੀ ਮਠਿਆਈਆਂ ਵਾਲੇ। ਅਸੀਂ ਇਹਨਾਂ ਨੂੰ ਲੈ ਕੇ ਆਏ ਅਤੇ ਹੁਣ ਦੀ ਜਿਹੜੀ ਕਰੰਟ ਜਿਹੜੀ ਪੋਜੀਸ਼ਨ ਆਪਾਂ ਦੱਸੀਏ ਪਾਕਿਸਤਾਨ ਨੇ ਵੀਜ਼ਾ ਜਿਹੜੇ ਨੇ ਫੋਰਨਰ ਨੂੰ ਮਲਟੀਪਲ ਵੀ ਦੇਣੇ ਸ਼ੁਰੂ ਕਰ ਦਿੱਤੇ ਨੇ ਅਤੇ ਉਸ ਤੋਂ ਬਾਅਦ ਐਕਸੈਸ ਵੀ ਦੇ ਦਿੱਤੇ ਵੀ ਜਿੱਥੇ ਮਰਜ਼ੀ ਜਾ ਸਕਦੇ। ਜਿੱਥੇ ਆਪਾਂ ਹਸਨ ਅਬਦਾਲ ਹੁੰਦੇ ਹਾਂ, ਹਸਨ ਅਬਦਾਲ ਤੋਂ ਵਾਪਸੀ ਜਦੋਂ ਇਸਲਾਮਾਬਾਦ ਜਾਈਦਾ ਜਾਂ ਲਾਹੌਰ ਜਾਣਾ ਜਾਂ ਫੈਸਲਾਬਾਦ ਜਾਣਾ ਜਾਂ ਵਟਸਐਪ ਕਿਤੇ ਵੀ ਜਾਣਾ ਅਤੇ ਮੋਟਰਵੇ ਦੀ ਬਜਾਏ ਅਗਰ ਅਸੀਂ GT ਰੋਡ ਲੈ ਲੈਂਦੇ ਹਾਂ ਤਾਂ ਅਪਰੋਕਸੀਮੇਟਲੀ ਕੋਈ 30 ਮਿੰਟਾਂ 'ਚ ਟੈਕਸਲਾ ਪਹੁੰਚ ਜਾਂਦੇ। ਸੋ ਇਹ ਇੱਥੇ ਜਿਹੜੀ ਤਾਰੀਖ ਨਾਲ ਜਿਹੜੀਆਂ ਜੁੜੀਆਂ ਹੋਈਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਤਾਰੀਖ ਦਾ ਸ਼ੌਕ ਆ, ਉਹ ਪੜ੍ਹਨ ਦਾ ਸ਼ੌਕ ਆ, ਉਹ ਦੇਖਣ ਦਾ ਸ਼ੌਕ ਆ, ਉਹ ਜ਼ਰੂਰ ਉਹਨਾਂ ਨੂੰ ਦੱਸਣ ਦਾ ਮਕਸਦ ਇਹ ਵੀ ਉਹ ਵੀ ਇੱਧਰ ਜਦੋਂ ਆਉਣ ਉਹ ਜ਼ੇਨ ਬਣੀ ਇੱਧਰ ਜੁੜੋ, ਇੱਧਰ ਵੀ ਆਓ ਕਿਉਂਕਿ ਆਲ ਓਵਰ ਦਾ ਜੇ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਅਟਕ ਤੱਕ ਪੰਜਾਬ ਹੈ ਉੱਥੋਂ ਤੱਕ ਸਾਰੇ ਲੋਕ ਜਾਣਦੇ ਹੋ। ਫਿਰ ਐਂ ਲੱਗੇਗਾ ਵੀ ਜਿਵੇਂ ਇੱਕ ਵਿਜ਼ਿਟ ਦੇ ਵਿੱਚ ਵੀ ਅਸੀਂ ਕੁਛ ਚੀਜ਼ਾਂ ਸਾਡੀਆਂ ਦੇਖਣ ਵਾਲੀਆਂ ਰਹਿ ਗਈਆਂ ਜੀ, ਉਹ ਨੈਕਸਟ ਵਿਜ਼ਿਟ ਦਾ ਵੀ ਇੱਕ ਬਣ ਜਾਂਦਾ ਹਿੱਸਾ ਬਣ ਜਾਂਦਾ। ਸੋ ਇੱਥੇ ਟੈਕਸਲਾ ਜਿਹੜਾ ਵਾ ਨਵਤੇਜ ਵੀ ਪਹੁੰਚ ਤੁਸੀਂ ਜੀ ਮੈਂ ਇਹੀ ਦੱਸ ਰਿਹਾ ਸੀਗਾ ਨੈਚੁਰਲੀ ਕਿ ਕਵਰ ਕਰਦੇ ਹਾਂ ਟੈਕਸਲਾ ਜਿਹੜੀ ਆ। ਹੁਣ ਜੇ ਆਪਣੇ ਬਹੁਤ ਵਾਰੀ ਗੱਲ ਆਉਂਦੀ ਆ ਬਾਹਰਲੇ ਮੁਲਕਾਂ ਦੇ ਵਿੱਚ ਪੰਜਾਬ ਜਿਹੜਾ ਆ ਉਸ ਦੀ ਵਿਰਾਸਤ ਕਿੰਨੀ ਕੁ ਪੁਰਾਣੀ ਆ। ਆਪਾਂ ਜੇ ਗੱਲ ਕਰੀਏ ਹੁਣ ਇਸ ਨੂੰ ਆਪਾਂ ਦੁਨੀਆ ਦੇ ਕੌਂਟੈਕਸਟ ਦੇ ਵਿੱਚ ਲੈ ਕੇ ਆਈਏ, ਸਭ ਤੋਂ ਪੁਰਾਣੀ ਯੂਨੀਵਰਸਿਟੀ ਦੁਨੀਆ ਦੀ ਪੰਜਾਬੀਆਂ ਦੀ ਜੇ ਆਪਾਂ ਪੰਜਾਬ ਨੇ ਜੇ ਦੁਨੀਆ ਨੂੰ ਦਿੱਤਾ ਸੀ ਯੂਨੀਵਰਸਿਟੀ ਸਭ ਤੋਂ ਪਹਿਲਾਂ ਪੜ੍ਹਨੇ ਲੋਕੀ ਇੱਥੇ ਪਾਏ। ਇਸ ਤੋਂ ਵੱਡੀ ਹੋਰ ਕੀ ਅਮੀਰ ਗੱਲ ਹੋ ਸਕਦੀ। ਪੰਜਾਬ ਨੇ ਪਹਿਲੀ ਯੂਨੀਵਰਸਿਟੀ ਤੇ ਦੁਨੀਆ ਦੇ ਵਿੱਚ ਇੱਥੇ ਜਿਹੜੇ 5 ਅੰਪਾਇਰ ਜਿਹੜੇ ਆ ਕੇ ਉਹਨਾਂ ਨੇ ਇਸ ਯੂਨੀਵਰਸਿਟੀ ਤੇ ਇਹ ਜਗ੍ਹਾ ਦੇ ਵਿੱਚ ਆਪੋ ਆਪਣੇ ਜਿਹੜੇ ਮਿਆਰੀ ਵੱਖ-ਵੱਖ ਜਿਹੜੇ ਇੱਥੇ ਲੋਕੇਸ਼ਨਸ ਯੂਜ਼ ਕਰਦੇ ਆ ਆਪਣੇ ਕੰਮ ਜਿਹੜੇ ਚਲਾਏ। ਟ੍ਰੇਡ ਦਾ ਕੰਮ ਬਹੁਤ ਮੌਰੀਅਨ ਅੰਪਾਇਰ ਦੇ ਵਿੱਚ ਹੋਇਆ। ਇੰਡੋ ਗ੍ਰੀਕ ਜਿਹੜੇ ਨੇ ਅਲੈਗਜ਼ੈਂਡਰ ਜਦੋਂ ਚੱਲ ਕੇ ਆਇਆ ਉਸ ਨੇ ਇਸ ਜਗ੍ਹਾ ਨੂੰ ਜਿਹੜਾ ਸਥਾਪਿਤ ਕੀਤਾ।
ਨਾਲ ਦੇ ਨਾਲ ਅਖੀਰ ਦੇ ਵਿੱਚ ਇੰਡੋ ਸਕੀਥੀਅਨ ਜਿਹੜੇ ਚੱਲੇ ਉਹਨਾਂ ਨੇ ਇਸ ਜਗ੍ਹਾ ਦੇ ਵਿੱਚ ਵਪਾਰ ਕੀਤਾ। 5ਵੀਂ ਸਦੀ ਦੇ ਵਿੱਚ ਜਿਸ ਦਿਨ ਸਿਲਕ ਰੂਟ ਬੰਦ ਹੋ ਗਿਆ ਉਸ ਦਿਨ ਵਪਾਰ ਵੀ ਖੜਾ ਹੋ ਗਿਆ। ਕਨਿੰਗਮ ਜਿਹੜਾ ਉਸਨੇ ਆ ਕੇ ਦੁਬਾਰਾ ਇਹਨੂੰ 1912 ਦੇ ਵਿੱਚ ਲੱਭਿਆ। ਯੂਨੈਸਕੋ ਨੇ ਫਿਰ ਇਸ ਨੂੰ ਜਿਹੜਾ ਖਿਤਾਬ ਦਿੱਤਾ ਕਿ ਮਸਟ ਵਿਜ਼ਿਟ ਪਲੇਸ। ਸਾਡੇ ਬੱਚੇ ਪੁੱਛਦੇ ਨੇ ਕਿ ਸਾਡੇ ਅਮੀਰ ਵਿਰਸੇ ਦੇ ਵਿੱਚ ਕੀ ਆ। 5000 ਦੀ ਪੁਰਾਣੀ ਸਭਿਅਤਾ ਦੇ ਅੰਸ਼ ਇੱਥੇ ਜਿਹੜੇ ਅਸੀਂ ਰੱਖੇ ਹੋਏ ਆ। ਸੋ ਪੰਜਾ ਸਾਹਿਬ ਮਸਤਕ ਹੋ ਕੇ ਸਿਰਫ ਅੱਧੇ ਘੰਟੇ 'ਚ ਆ ਕੇ ਆਪਣੇ ਬੱਚਿਆਂ ਨੂੰ ਇਹ ਵੀ ਅਮੀਰ ਵਿਰਸਾ ਆਪਾਂ ਜ਼ਰੂਰ ਜਿਹੜਾ ਦਿਖਾ ਲਈਏ ਕਿ ਆਪਾਂ ਐਵੇਂ ਹਵਾ ਦੇ ਵਿੱਚ ਨਹੀਂ ਗੱਲਾਂ ਕਰਦੇ। ਪੰਜਾਬੀ ਦੁਨੀਆ ਦੇ ਵਿੱਚ ਅਸੀਂ ਬਹੁਤ ਕੁਝ ਦਿੱਤਾ, ਸਟੈਬਲਿਸ਼ ਕੀਤਾ, ਸੰਭਾਲ ਭਾਵੇਂ ਸਾਡੇ ਤੋਂ ਹਜੇ ਤੱਕ ਨਹੀਂ ਹੋਇਆ ਪਰ ਇਸ ਦੇ ਜਾਨਸ਼ੀਨ ਹਜੇ ਵੀ ਨਾਲ ਜੁੜਨ ਵਾਲੇ ਨੇ। ਬੱਚਿਆਂ ਨੂੰ ਜੇ ਇੱਥੇ ਸਕੂਲਾਂ ਦੇ ਵਿੱਚ ਦੇਖ ਸਕਦੇ ਆ, ਜੇ ਉਹ ਪੜ੍ਹਨ ਦੇ ਲਈ ਇੱਥੇ ਦੇ ਜਿਹੜੇ ਲੋਕਲ ਸਕੂਲ ਵਾਲੇ ਦਿਖਾ ਸਕਦੇ ਨੇ ਤੇ ਕੀ ਅਸੀਂ ਬਾਹਰੋਂ ਆਏ ਪੰਜਾਬੀ ਜਿਹੜੇ ਆ ਇਸ ਜਗ੍ਹਾ ਦੇ ਨਾਲ ਸਥਾਪਿਤ ਨਹੀਂ ਹੋ ਸਕਦੇ। ਚਲੋ ਆਓ ਜੀ ਆਪਾਂ ਚੱਲੀਏ। ਲਓ ਜੀ ਅੰਦਰਲਾ ਨਜ਼ਾਰਾ ਦੇਖਦੇ ਚਲੋ ਤੁਸੀਂ ਚਲੋ। ਤਕਸ਼ਲਾ ਦਾ ਜਿਹੜਾ ਮਿਊਜ਼ੀਅਮ ਹੈ ਉਹ ਅੱਜ ਦਿਖਾਵਾਂਗੇ ਤੇ ਬੜੀ ਹਿਸਟੋਰੀਕਲ ਇਸ ਦੇ ਵਿੱਚ ਖਾਸ ਕਰਕੇ 2-3 ਲਾਈਟ ਆਨ ਕਰ ਦੇਣਾ ਜਿਹੜਾ ਆਪਣਾ ਲਾਈਟ ਆਨ ਹੋ ਸਕਦੇ ਤੇ ਜਿਹੜਾ ਆਪਣੇ ਫਲੈਸ਼ ਲਾਈਟ ਜਿਹੜੀ ਹੈ ਜੀ ਲਗਾਤਾਰ ਆਨ ਕਰਕੇ ਤੁਹਾਨੂੰ ਇੱਕ ਦਿਖਾਉਂਦੇ ਆ। ਹੁਣ ਇਹ ਜਿਹੜਾ ਪੱਥਰਾਂ ਦੇ ਉੱਤੇ ਮੀਨਾਕਾਰੀ ਕੁਈਨ ਮਾਇਆ ਦੀ ਜਿਹੜੀ ਪਹਿਲੀ ਏਡੀ ਦੀ ਦੁਨੀਆ ਦੇ ਵਿੱਚ ਕਿਤੇ ਵੀ ਤੁਸੀਂ ਪਹੁੰਚ ਜਾਣਾ, ਜੇ ਕੋਈ ਪਹਿਲੀ ਏਡੀ ਦਾ ਕੁਝ ਦਿਖਾ ਦੇਵੇ, ਪਹਿਲੀ ਏਡੀ ਦਾ, ਠੀਕ ਹੈ ਜੀ। ਅਸੀਂ ਇੱਥੇ ਆਪਣਾ ਅੰਪਾਇਰ ਜਿਹੜਾ ਪੰਜਾਬੀਆਂ ਨੇ ਸਥਾਪਿਤ ਕੀਤਾ ਹੋਇਆ ਸੀਗਾ ਨਾ, ਸਾਰਾ ਸ਼ਹਿਰਾਂ ਦੀ ਜਿਹੜੀ ਇਹ ਇਸ ਦੇ ਵਿੱਚ ਵਿਕਸਿਤ ਕਲਾ ਦੇ ਵਿੱਚ ਤੁਸੀਂ ਦੇਖ ਸਕਦੇ ਕਿ ਲੋਕ ਪੁੱਛਦੇ ਨੇ ਕਿ ਅਸੀਂ ਕਹਿੰਦੇ ਹੁੰਦੇ ਆ ਕਿ ਘੜਿਆ ਕੁਛ ਲਿਖਿਆ। ਅਸੀਂ 1000 ਦੇ ਵਿੱਚ ਮੂਰਤੀਆਂ ਬਣਾ ਕੇ ਸਟੋਨ ਦੀਆਂ ਜਿਹੜੀਆਂ ਇੱਥੇ ਲਾ ਦਿੱਤੀਆਂ। ਕੋਈ ਬਰਾਬਰ ਇਹਦੇ ਸਾਡੀ ਗੱਲ ਕਰ ਜਾਵੇ ਤਾਂ ਕਹਿ ਦੋ ਇਹ ਆਪਾਂ ਪਿਛੋਕੜ ਤੁਹਾਡਾ ਹੀ ਤੁਹਾਡੇ ਨਾਲ ਸਾਂਝਾ ਕਰ ਰਿਹਾ। ਸਿਧਾਰਥ ਜਿਹੜਾ ਕਿ ਉੱਠ ਕੇ ਫਿਰ ਅਖੀਰ ਦੇ ਵਿੱਚ ਇਹਨੇ ਬੁੱਧਿਸਟ ਧਰਮ ਖੜਾ ਕਰ ਦਿੱਤਾ। ਚੰਦਰਗੁਪਤ ਮੌਰੀਆ ਜਿਹੜਾ ਤੇ ਉਹਦਾ ਜਿਹੜਾ ਪੜੋਤਾ ਅਸ਼ੋਕ ਜਿਸ ਨੇ ਇਸ ਨੂੰ ਫਿਰ ਪ੍ਰਫੁੱਲਤ ਕੀਤਾ। ਅਖੀਰ ਦੇ ਵਿੱਚ ਉਸ ਦੀ ਜਿਹੜੀ ਪੇਂਟਿੰਗ ਜਿਹੜੀ ਆ ਪਹਿਲੀ ਸੈਂਚੁਰੀ ਜਿਹੜੀ ਆ ਤੁਸੀਂ ਦੇਖ ਸਕਦੇ ਆ ਕਿ ਖਾਸ ਕਰਕੇ ਬੁੱਧਿਸਟ ਜਿਹੜੀਆਂ ਇਹ ਮੌਨੂਮੈਂਟਸ ਰਹੇ ਨੇ ਤੇ ਆਹ ਬੜੀ ਹਿਸਟੋਰੀਕਲ ਬਹੁਤ ਇਸ ਮੂਰਤੀ ਨੇ ਤੇ ਭਾਵੇਂ ਇਸ ਦੇ ਰੂਇੰਟਸ ਦੇਖ ਸਕਦੇ ਆ ਪਰ ਪਹਿਲੀ ਤੇ ਦੂਜੀ ਏਡੀ ਦੀ ਜਿਹੜੀ ਇਹ ਅਸੀਂ ਗੱਲਾਂ ਹਵਾ ਦੇ ਵਿੱਚ ਨਹੀਂ, ਇਹ ਫੋਸਲ ਆਪਾਂ ਕਹਿ ਸਕਦੇ ਹਾਂ ਇਸ ਦੇ 90 ਨੇ ਤੇ ਤੁਸੀਂ ਦੇਖ ਸਕਦੇ ਆ ਕਿ ਕਿੰਨੀ ਵਧੀਆ ਤਰਾਸ਼ੀ ਇਸ ਸਟੋਨ ਦੇ ਉੱਤੇ ਹੈ, ਲੱਕੜ ਦੇ ਉੱਤੇ ਤਰਾਸ਼ੀ ਨਹੀਂ ਹੈ। ਇਸ ਦੇ ਉੱਤੇ ਇਸ ਨੂੰ ਤਰਾਸ਼ਣ ਦੇ ਲਈ ਘੱਟ ਤੋਂ ਘੱਟ ਆਪਾਂ ਕਹਿ ਸਕਦੇ ਹਾਂ ਕਿ ਤਕਰੀਬਨ 50 ਤੋਂ 60 ਸਾਲ ਇੰਨੀ ਕੁ ਮੂਰਤੀ ਦੇ ਲਈ ਜ਼ਰੂਰ ਲੱਗੇ ਹੋਣਗੇ ਕਿਉਂਕਿ ਤੁਸੀਂ ਚਲੋ ਜਿਹੜੀ ਆ ਉਸ ਦੇ ਨਾਲ ਕਰਦੇ ਹੋ। ਸੋ ਵੱਖ-ਵੱਖ ਬਣ ਗਈਆਂ ਜਿਹੜੀਆਂ ਬਹੁਤ ਘਰ ਦੇ ਨਾਲ ਤੁਸੀਂ ਆਓ ਜਲਦੀ ਤੁਹਾਨੂੰ ਇੱਕ ਬੜਾ ਇੰਟਰਸਟਿੰਗ ਜਿਹੜਾ ਇਹ ਸਭ ਛੋਟੀਆਂ ਮੂਰਤੀਆਂ। ਹੁਣ ਅਸੀਂ ਤੁਹਾਨੂੰ ਮੂਰਤੀਆਂ ਉਹ ਦਿਖਾਉਂਦੇ ਆ ਜਿਹੜਾ ਦੇ ਸਾਈਜ਼ਸ ਦੇਖ ਕੇ ਸ਼ਾਇਦ ਤੁਸੀਂ ਕਹੋਗੇ ਕਿ ਐਡੀਆਂ ਵੱਡੀਆਂ ਮੂਰਤੀਆਂ ਜਿਹੜੀਆਂ ਲਾਈਮਸਟੋਨ ਦੇ ਨਾਲ ਫਿਨਿਸ਼ਡ ਜੇ ਤੇ ਦੇਖੋਗੇ ਇਹਦੀ ਫਿਨਿਸ਼ ਲਾਈਮਸਟੋਨ ਦੀ ਆ। ਸੋ ਇਹ ਜਿਹੜੀ ਮੂਰਤੀ ਦੀ ਫਿਨਿਸ਼ ਇੱਥੇ ਕਲਾ ਹੋਰ ਵਿਕਸਿਤ ਹੋ ਗਈ। ਉਹਨਾਂ ਨੇ ਦੇਖਿਆ ਕਿ ਮੂਰਤੀਆਂ ਜਿਹੜੀਆਂ ਉਹ ਸਿਰਫ ਪੱਥਰ ਦੇ ਉੱਤੇ ਜਿਹੜੀਆਂ ਆਪਾਂ ਵਰਤਦੇ ਆ ਛੋਟੀ ਜਿਹੜੀ ਉਸ ਦੇ ਨਾਲ ਨਹੀਂ, ਤੁਸੀਂ ਲਾਈਮਸਟੋਨ ਦੇ ਨਾਲ ਵੀ ਇਸ ਨੂੰ ਜਿਹੜਾ ਬਣਾ ਸਕਦੇ ਹੋ। ਸੋ ਬਹੁਤ ਢੰਗ ਦੇ ਨਾਲ ਚੱਲਦੀਆਂ ਜਿਹੜੀਆਂ ਆਪਣੇ ਮੂਰਤੀਆਂ ਤੁਸੀਂ ਉਹਨਾਂ ਦੇ ਸਾਈਜ਼ ਵਕਾਰ ਜਿਹੜੇ ਨੇ ਤੇ ਉਹਨਾਂ ਦੀ ਡੈਫੀਨੇਸ਼ਨ ਜਿਹੜੀ ਆ ਨੈਚੁਰਲੀ ਇਹ ਵੱਧਦੀ ਤੁਹਾਨੂੰ ਨਜ਼ਰ ਆਊਗੀ। ਸੋ ਫਿਗਰਸ ਆਫ ਬਹੁਤ ਧਰਮ ਦੇ ਵਿੱਚ ਕਿਉਂਕਿ ਮੌਰੀਅਨ ਅੰਪਾਇਰ ਨੇ ਤਕਸ਼ਲਾ ਜਿਹੜੀ ਕਾਇਮ ਕੀਤੀ, ਚਨਕਿਆ ਜਿਹੜਾ ਉਹ ਨੈਚੁਰਲੀ ਇਸ ਦੇ ਵਿੱਚ ਪ੍ਰੋਫੈਸਰ ਰਹੇ ਨੇ। ਸੋ ਹੁਣ ਚੱਲ ਰਿਹਾ ਇੱਕ ਛੋਟੇ ਇਹ ਸਾਰਾ ਕੁਝ ਇੱਥੋਂ ਤਕਸ਼ਲਾ ਤੋਂ ਲੱਭਿਆ, ਇਹ ਕਿਤੇ ਉਹ ਬਾਹਰੋਂ ਨਹੀਂ ਲੈ ਕੇ ਆਏ, ਇਹ ਸਾਰਾ ਕੁਝ ਜਿਹੜਾ ਇੱਥੋਂ ਲੱਭਿਆ। ਸੋ ਹੁਣ ਵੱਖ-ਵੱਖ ਜਿਹੜੀਆਂ ਅਰਲੀਐਸਟ ਸਟੂਕੋ ਸਕਲਪਚਰਸ, ਹੁਣ ਇਹ ਬੜਾ ਇੰਟਰਸਟਿੰਗ ਹੈ ਜੀ ਪੁਆਇੰਟ ਮੈਂ ਸਾਰਿਆਂ ਨੂੰ ਕਹਾਂਗਾ ਕਿ ਇਹ ਜਿਹੜੇ ਫੇਸਿਸ ਨੇ ਦੂਜੀ ਤੋਂ 5ਵੀਂ ਸੈਂਚੁਰੀ ਦੇ ਵਿੱਚ ਬਣੇ ਹੋਏ ਨੇ।
ਕਿਸੇ ਵੀ ਰੋਮਨ ਅੰਪਾਇਰ ਜਿਹੜਾ ਉਹ ਜਾ ਕੇ BC ਦੇ ਵਿੱਚ ਸਟੈਬਲਿਸ਼ ਹੋਇਆ ਜੋ ਕਿ ਪਤਾ ਸਨ, ਲੇਕਿਨ ਉਸ ਤੋਂ ਪਹਿਲਾਂ ਤੁਸੀਂ ਲਾਈਮਸਟੋਨ ਦਾ ਫਿਨਿਸ਼ ਵਰਕ ਜਿਹੜਾ ਇੱਥੇ ਪੰਜਾਬ ਦੇ ਵਿੱਚ ਜਿਹੜਾ ਦੇਖ ਸਕਦੇ ਆ। ਅੱਜ ਦੀ ਡੇਟ ਦੇ ਵਿੱਚ ਤਾਰੀਖ ਦੇ ਵਿੱਚ ਇਹ ਬੜਾ ਹੀ ਹਿਸਟੋਰੀਕਲ ਇਹ ਜਗ੍ਹਾ ਆ। ਮਿਊਜ਼ੀਅਮ ਉਹ ਜਿਹਨੇ ਸਾਡਾ ਵਿਰਸਾ ਜਿਹੜਾ ਸੰਭਾਲ ਕੇ ਰੱਖਿਆ। ਪਾਕਿਸਤਾਨ ਪੰਜਾਬ ਦੇ ਵਿੱਚ ਹਸਨਦਾਲ ਦੇ ਲਾਗੇ ਜਗ੍ਹਾ ਕਿਹੜੀ? ਤਕਸ਼ਲਾ। ਸੋ ਆਓ ਕਲਾਕ੍ਰਿਤੀਆਂ ਦੇ ਵਿੱਚ ਵੱਡੇ ਸਾਈਜ਼ ਜਿਹੜੀਆਂ ਤੁਹਾਨੂੰ ਬੁੱਧਿਸਟ ਜਿਹੜੀਆਂ ਮੋਨੂਮੈਂਟਸ ਨੈਕਸਟ ਅਸੀਂ ਦਿਖਾਉਂਦੇ ਹਾਂ। ਭਾਵੇਂ ਇਹਨਾਂ ਦੇ ਵਿੱਚ 5ਵੀਂ ਸਦੀ ਦੇ ਵਿੱਚ ਹਜੇ ਮੌਰੀਅਨ ਅੰਪਾਇਰ ਹੀ ਚੱਲਿਆ ਆ ਰਿਹਾ। ਤੁਸੀਂ ਦੇਖ ਸਕਦੇ ਹੋ ਮਹਾਤਮਾ ਬੁੱਧ ਅਸ਼ੋਕਾ ਜਿਹੜਾ ਉਹਦਾ ਪੜੋਤਾ ਸੀ ਚੰਦਰਗੁਪਤ ਮੌਰੀਆ ਦਾ, ਉਸ ਨੇ ਫਿਰ ਇਸ ਯੂਨੀਵਰਸਿਟੀ ਦੇ ਵਿੱਚ ਵੱਡੀਆਂ ਲਾਈਮਸਟੋਨ ਜਿਹੜੀਆਂ ਇਸ ਇੱਥੇ ਆ ਕੇ ਅਖੀਰ ਦੇ ਵਿੱਚ ਜਦੋਂ ਡੈਥ ਹੋ ਜਾਂਦੀ ਹੈ ਬੁੱਧੇ ਦੀ, ਸੋ ਉਸ ਨੂੰ ਵੀ ਇਹਨਾਂ ਨੇ ਜਿਹੜਾ ਆਪਾਂ ਪਹਿਲੋਂ ਦੇਖਿਆ ਸੀ ਉਹਨਾਂ ਦੇ ਜੀਵਨ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਸਨ। ਤੇ ਲੇਕਿਨ ਇੱਥੇ ਪੈਲਸ ਉਸ ਦਾ, ਲੇਕਿਨ ਇੱਕ ਤੁਸੀਂ ਦੇਖੋ ਕਿ ਖਾਸ ਕਰਕੇ ਇਸ ਦੇ ਵਿੱਚ ਲੋਕ ਜਿਹੜੇ ਜੁੜੇ ਹੋਏ ਨਾਲ ਉਹਨਾਂ ਦੀ ਬੋਡੀ ਜਿਹੜੀ ਖੜੀ ਹੈ ਉਸ ਨੂੰ ਤੇ ਫਿਰ ਨਾਲ ਦੇ ਨਾਲ ਇੱਥੇ ਐਸਟੈਬਲਿਸ਼ਡ ਇਹਨਾਂ ਦੇ ਨਾਲ ਹੁਣ ਇੱਕ ਇਸ ਪੱਥਰ ਦੇ ਵਿੱਚ ਤੁਸੀਂ ਸੋਚ ਸਕਦੇ ਹੋ ਕਿੰਨਾ ਟਾਈਮ ਲੱਗਿਆ ਹੋਏਗਾ, ਕਿਉਂਕਿ ਇਸ ਦੇ ਵਿੱਚ ਘੋੜਾ ਜਿਸ ਦੇ ਉੱਤੇ ਬੁੱਧਾ ਸਵਾਰ ਹੈ ਉਸ ਨੂੰ ਪੱਥਰ ਪਹਿਲੋਂ ਸ਼ੁਰੂ ਕਿੱਥੋਂ ਕੀਤਾ ਹੋਊਗਾ ਤਾਂ ਕਿ ਉਹਦੀ ਫਿਨਿਸ਼ ਜਿਹੜੀ ਮੋਹਰੇ ਘੋੜੇ ਦੀ ਨਾਲ ਜਿਹੜੀ ਬੁੱਧਿਸਟ ਜਿਹੜੇ ਅੰਪਾਇਰ ਦੇ ਜਿਹੜੇ ਸਾਜਣਾ ਨੇ ਉਹਨਾਂ ਦੀ ਕਿਵੇਂ ਹੋਈ। ਮੌਰੀਅਨ ਅੰਪਾਇਰ ਜਿਹੜੇ ਕਾਇਮ ਕਰਦੇ ਨੇ ਆਪਣਾ ਧਰਮ ਵੀ ਨਾਲ ਲੈ ਕੇ ਆਉਂਦੇ ਆ। ਸੋ ਇੱਥੇ ਇੱਕ ਸਮੇਂ ਬੋਧੀਆਂ ਦਾ ਬਹੁਤ ਵੱਡਾ ਜਿਹੜਾ ਕੇਂਦਰ ਸੀ। ਸਟੂਪੇ ਜਿਹੜੇ ਨੇ ਉਹ ਵੀ ਆਪਾਂ ਸਾਰੇ ਬੱਚੇ ਸਕੂਲਾਂ ਦੇ ਜਿਹੜੇ ਨੈਚੁਰਲੀ ਹਰ ਰੋਜ਼ ਆਉਂਦੇ ਨੇ। ਸੋ ਲੋਕਲ ਬੱਚੇ ਇੱਥੇ ਆ ਕੇ ਆਪਣੇ ਪੰਜਾਬੀ ਅਮੀਰ ਵਿਰਸੇ ਦੇ ਨਾਲ ਜੁੜਦੇ ਆ ਜੋ ਕਿ ਬਹੁਤ ਇਹਨਾਂ ਦੇ ਤਾਂ ਗਹਿਣਾ ਸਾਡੇ ਆਪਾਂ ਜਦੋਂ ਬਾਹਰੋਂ ਆਉਂਦੇ ਆ ਸਾਡੇ ਲਈ ਇਹ ਸਬੱਬ ਬਣਨਾ ਚਾਹੀਦਾ ਕਿ ਆਪਾਂ ਇੱਥੇ ਆ ਕੇ ਰੁਕ ਕੇ ਇਸ ਨੂੰ ਸਟੂਪਾ ਕਹਿੰਦੇ ਨੇ। ਇਹ ਜਿਹੜਾ ਸਟੂਪਾ ਇਹ ਰੈਲਿਕ ਸ਼ੇਪ ਜਿਹੜਾ ਇਹ ਖਾਸ ਕਰਕੇ ਕੰਧਾਰ ਦੇ ਵਿੱਚ ਨਾਲ ਦੇ ਨਾਲ ਇਸ ਨੂੰ ਅਫਗਾਨਿਸਤਾਨ ਦੇ ਵਿੱਚ ਤਿੱਬਤ ਦੇ ਲਦਾਖ ਤੱਕ ਪਹੁੰਚਿਆ ਸਟੂਪਾ। ਇਸ ਦਾ ਮਨ ਸੀ ਬੁਰਜ, ਜਿਵੇਂ ਕਿ ਆਪਾਂ ਹੁਣ ਗੁੰਬਦ ਜਿਹੜੇ ਮੌਸਕ ਦੇ ਵਿੱਚ ਆਪਣੇ ਗੁਰਦੁਆਰਿਆਂ ਦੇ ਵਿੱਚ ਦੇਖਦੇ ਮੰਦਰਾਂ 'ਚ ਸਟੂਪਾ ਜਿਹੜਾ ਬੜੀ ਦੂਰੋਂ ਦੱਸਦਾ ਸੀ ਕਿ ਬੁੱਧਿਸਟ ਜਿਹੜਾ ਧਰਮ ਹੈ ਉਸ ਦਾ ਕੋਈ ਨਾ ਕੋਈ ਸਥਾਨ ਜਿਹੜਾ ਇੱਥੇ ਸਭ ਤੋਂ ਵੱਡੀਆਂ ਮੂਰਤੀਆਂ ਜਿਹੜੀਆਂ ਨੇ ਪੌਟਸ ਨੇ ਔਰ ਮੈਂ ਕੁੱਕੀ ਦਿਖਾਉਣਾ ਚਾਹੁੰਦਾ ਸੀ। ਇਹ ਜਿਹੜੇ ਫਾਸਟ ਪੌਟ ਆ, ਜਦੋਂ ਦੁਨੀਆ ਦੇ ਵਿੱਚ ਲੋਕਾਂ ਨੂੰ ਮੂੰਹ ਨਹੀਂ ਸੀ ਧੋਣਾ ਆਉਂਦਾ, ਅਸੀਂ ਉਸ ਟਾਈਮ ਪੌਟਾਂ ਦੇ ਵਿੱਚ ਖਾਣਾ ਖਾਇਆ ਕਰਦੇ ਸੀ। ਇਹ ਇਸ ਦੇ ਸਬੂਤ ਸਾਡੇ ਇੱਥੇ ਹੈਗੇ ਆ। ਸੋ ਜੇ ਦੁਨੀਆ ਭਰ ਦੇ ਵਿੱਚ ਕਿਸੇ ਨੇ ਮੂੰਹ ਧੋਣ ਦੇ ਲਈ ਸਾਬਣ ਲੱਭਣਾ ਸੀ, ਅਸੀਂ ਕਹਿੰਦੇ ਹੁੰਦੇ ਆ ਇੱਥੇ ਖਾਸ ਕਰਕੇ ਤੁਸੀਂ ਬੰਦਾ ਲੈ ਸਕਦੇ ਹੋ ਕਿ ਰੱਖ ਕੇ ਜਿਹੜੇ ਪੌਟਸ ਆ ਉਹਦੇ ਵਿੱਚ ਤਕਸ਼ਲਾ ਦੇ ਪਹਿਲੀ ਤੇ 5ਵੀਂ ਯੂਨੀਵਰਸਿਟੀ ਸੈਂਚਰੀ ਦੇ ਵਿੱਚ
ਤੁਸੀਂ ਵੱਖੋ ਵੱਖਰੀ ਪੋਟਰੀ ਦੇ ਨਮੂਨੇ ਦੇ ਸਕਦੇ ਆ, ਜਿਹਦੇ ਨਾਲ ਸਾਡੀ ਸਭਿਅਤਾ ਦੇ ਵਿੱਚ ਇੱਕ ਸੱਭਿਅਕ ਰੂਪ ਦੇ ਵਿੱਚ ਜ਼ਿੰਦਗੀ ਹੰਡਾਉਣ ਦੇ ਸਾਰੇ ਜਿਹੜੇ ਆ ਸਿਰੈਮਿਕ ਦੀ ਪੋਟਰੀ ਜਿਹੜੀ ਆ। ਸੋ ਪਹਿਲੀ ਸੈਂਚਰੀ ਦੇ ਵਿੱਚ ਸਾਡੇ ਲੋਕਾਂ ਨੂੰ ਪਤਾ ਸੀ ਕਿ ਅੱਗ ਦੇ ਵਿੱਚ ਜੇ ਤੁਸੀਂ ਇੱਟ ਨੂੰ ਜਿਹੜਾ ਗਰਮ ਕਰਕੇ ਉਸ ਨੂੰ ਸ਼ੇਪ ਦੇਣੀ ਆ ਤੇ ਉਸ ਨੂੰ ਫਿਨਿਸ਼ ਕਰਨਾ ਸਾਡੇ ਲੋਕਾਂ ਨੇ ਦਿੱਤੀ ਆ। ਸੋ ਜਿੱਥੇ ਕਿ ਪੋਟਰੀ ਦੇ ਵਿੱਚ ਆਪਾਂ ਰਾਂਝੇ ਦੀਆਂ ਪਕਾਵਾਂ ਤੇ ਸੱਸੀ ਪੁੰਨੂ ਦੀ ਘੜੀ ਦੇ ਵਿੱਚ ਘੜਾ ਜਿਹੜਾ ਬਹੁਤ ਇੰਪੋਰਟੈਂਟ ਰੋਲ ਅਦਾ ਕਰਦਾ ਹੈ ਪੋਟਰੀ ਦਾ, ਲੇਕਿਨ ਉਸ ਨੂੰ ਸੁਕਾ ਕੇ ਪਹਿਲੀ ਸੈਂਚਰੀ ਦੇ ਵਿੱਚ, ਫੋਰਥ ਤੁਸੀਂ ਦੇਖੋਗੇ ਤੇ ਸੈਕਿੰਡ ਦੇ ਵਿੱਚ ਸਾਡੇ ਲੋਕਾਂ ਨੇ ਜਿਹੜਾ ਇੱਥੇ ਵੱਖੋ ਵੱਖਰੀਆਂ ਆਪਣੀ ਜੀਵਨ ਸ਼ੈਲੀਆਂ ਜਿਹੜੀਆਂ ਢਾਲ ਦਿੱਤੀਆਂ। ਪਾਣੀ ਦੇ ਨਾਲ ਖੜੀ ਹੋਈ ਇੱਕ ਔਰਤ ਜਿਹੜੀ ਆ ਉਹ ਪਾਣੀ ਦੇ ਸਰੋਤ ਦੀ ਗੱਲ ਕਰਦੀ ਆ, ਨਾਲ ਦੀ ਨਾਲ ਇੱਥੇ ਛੋਟੀਆਂ ਛੋਟੀਆਂ ਦੀਵੇ ਤੇ ਪਾਣੀ ਨੂੰ ਰੋਕਣ ਦੇ ਲਈ, ਅੱਗ ਬਾਲਣ ਦੇ ਲਈ ਜਿਹੜੀਆਂ ਆਹ ਹੁਣ ਇੱਕ ਇਹ ਬੜੀ ਇੰਟਰਸਟਿੰਗ ਹੈ ਜੀ ਕਿ ਤੁਸੀਂ ਦੇਖੋਗੇ ਸਟੂਪਾ ਜਿਹੜਾ ਇਹ ਮੈਟਲ ਦਾ ਬਣਿਆ ਹੋਇਆ। ਸੋ ਇਹ ਮੈਟਲ ਜਿਹੜੀ ਆ ਇੱਕ ਕਾਪਰ ਦੀ ਮੈਟਲ ਉਸ ਸਮੇਂ ਦੀ ਕਾਪਰ ਉਸ ਸਮੇਂ ਜਿਹੜੀ ਪ੍ਰਫੁੱਲਤ ਸੀ, ਅੱਜ ਦੇ ਸਮੇਂ ਦੇ ਵਿੱਚ ਉਸ ਨੂੰ ਢਾਲ ਕੇ ਇਸ ਦੇ ਵਿੱਚ ਲੈ ਕੇ ਆਉਣਾ ਇੱਕ ਬੜਾ ਇੰਟਰਸਟਿੰਗ ਮਹਾਨ ਜਿਹੜੇ ਗਵਰਨਰਸ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਪਾਣੀ ਜਿਹੜਾ ਸੁਰਾਹੀਆਂ ਪਾਣੀ, ਠੀਕ ਹੈ ਜੀ, ਆਪਾਂ ਹਜੇ ਵੀ ਕਹਿੰਦੇ ਆ ਕਿ ਆਪਾਂ ਜਿਹੜਾ ਖਾਸ ਕਰਕੇ ਪੰਜਾਬੀ ਗੱਲ ਕਰਦੇ ਆ ਕਾਪਰ ਦੇ ਵਿੱਚ ਜਿਹੜਾ ਆਪਾਂ ਪਾਣੀ ਰੱਖਣਾ ਸਿਹਤ ਲਈ ਚੰਗਾ ਹੁੰਦਾ। ਤੁਹਾਡੇ ਬਜ਼ੁਰਗਾਂ ਨੇ ਕੋਈ ਸਹੀ ਸੋਚਿਆ ਹੋਊਗਾ, ਪਹਿਲੀ ਸੈਂਚਰੀ ਦੇ ਵਿੱਚ ਸਰਖਾਪ ਦੇ ਵਿੱਚ ਉਹ ਵੀ ਪਾਣੀ ਇੱਦਾਂ ਹੀ ਸਾਡੇ ਰੱਖਦੇ, ਸੁਰਾਹੀਆਂ ਦੇ ਵਿੱਚ ਰੱਖਦੇ ਆਏ ਆ ਤਾਂ ਕਿ ਹੁਣ ਤੱਕ ਜਿਹੜਾ ਗਾਗਰ ਜਿਹੜੀ ਆ ਸਾਡੀ, ਹਾਂਜੀ ਇਹ ਸਿਰਫ 500 ਸਾਲ ਪੁਰਾਣੀ ਗੱਲ ਨਹੀਂ ਆਪਾਂ ਕਰ ਰਹੇ, ਪਹਿਲੀ ਏਡੀ ਦੀ ਗੱਲ ਕਰ ਰਹੇ ਆ। ਤੁਹਾਡੇ ਬਜ਼ੁਰਗਾਂ ਨੇ ਜਿਹੜਾ ਕਾਪਰ ਦੀ ਲਾਗ ਤੁਸੀਂ ਦੇਖ ਸਕਦੇ ਆ ਤਸਵੀਰ ਦੇ ਵਿੱਚ ਸੀ, ਜਿੱਦਾਂ ਹੀ ਕਾਪਰ ਨੂੰ ਲਾਗ ਲੱਗਦੀ ਆ ਤੇ ਉਹ ਹਰੀ ਹੋ ਜਾਂਦੀ ਆ। ਸੋ ਪਿਓਰ ਕਾਪਰ ਦੇ ਬਣੇ ਹੋਏ ਜਿਹੜੇ ਤੁਸੀਂ ਦੇਖੋਗੇ ਕਿ ਲੇਡੀਜ਼ ਜਿਹੜੀਆਂ ਆ ਪਾਣੀ ਨੂੰ ਤੇ ਜਿਹੜੀਆਂ ਸਮਾਨ ਪਾਉਣ ਦੇ ਲਈ ਉਹਨੂੰ ਮੇਜਰ ਕਰਨ ਦੇ ਲਈ, ਹਾਂਜੀ, ਤਾਂ ਕਿ ਅਸੀਂ ਦਿਖਾ ਸਕੀਏ ਕਿ ਜਦੋਂ ਲੋਕੀ ਹਰੇ ਹੱਥ ਅੱਡ ਕੇ ਖੜੇ ਸੀ, ਅਸੀਂ ਲੋਕਾਂ ਨੂੰ ਪਾਉਣ ਦੇ ਲਈ ਜਿਹੜੀਆਂ ਚੀਜ਼ਾਂ ਸੀ ਉਹ ਵੀ ਅਸੀਂ ਬਣਾ ਚੁੱਕੇ ਸੀ ਕਿ ਮਿਣ ਕੇ ਕਿੰਨੀ ਜਿਹੜੀ ਸੇਰ ਪਾਈਆ ਅੱਧਾ ਪਾਈਆ ਉਹ ਸਾਰਾ ਜਿਹੜਾ ਤੁਸੀਂ ਦੇਖ ਸਕਦੇ ਕਿ ਇਹਨਾਂ ਦੇ ਵਿੱਚ ਡਿਸਾਈਡ ਹੋਇਆ ਕਾਪਰ ਦਾ ਜਿਹੜਾ ਦਕਸ਼ਤਾ ਦੇ ਵਿੱਚ ਪਿਆ। ਤੇ ਲੱਕੜੀ ਦਾ ਕੰਮ ਹੁਣ ਕੰਮ ਜਿਹੜਾ ਮੀਨਾਕਾਰੀ ਦਾ ਤੁਸੀਂ ਐਲੀਫੈਂਟ ਦੀਆਂ ਜੌਜ਼ ਦੇ ਦਾ ਕਰ ਸਕਦੇ ਹੋ। ਇਹ ਕਿਹਦੀ ਗੱਲ ਕਰ ਰਹੇ, ਆਈਵਰੀ ਦਾ ਕੰਮ। ਸੋ ਤੁਹਾਡੀ ਜਿਹੜੇ ਵੱਖ-ਵੱਖ ਦੰਦ ਆ ਉਹਨਾਂ ਨੂੰ ਤਰਾਸ਼ ਕੇ ਜਿਹੜਾ ਤੁਸੀਂ ਹਾਥੀ ਦਾ ਜਿਹੜੇ ਦੰਦ ਵੱਡੇ ਹੁੰਦੇ ਨੇ, ਸੋ ਹਾਥੀ ਦੇ ਦੰਦ ਤਰਾਸ਼ ਕੇ ਬਣਾਏ ਹੋਏ ਨੇ, ਠੀਕ ਹੈ ਜੀ। ਬੜੀ ਇੰਟਰਸਟਿੰਗ ਨਾਲ ਦੇ ਨਾਲ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਬੱਚਿਆਂ ਦੇ ਟੋਇਜ਼, ਖੇਡਣ ਦੇ ਲਈ ਟੋਇਜ਼ ਜਿਹੜੇ ਸਾਡੇ ਬਜ਼ੁਰਗਾਂ ਨੇ ਜਿਹੜੇ ਤੀਜੀ BC ਦੇ ਵਿੱਚ ਬਣਾਤੇ। ਹੁਣ ਭਾਵੇਂ ਟੋਇਲੈਂਡ ਤੋਂ ਲੈ ਕੇ ਉਹ ਲੈਗੋਸ ਜਿੰਨੇ ਮਰਜ਼ੀ ਤੁਹਾਡੇ ਦੁਨੀਆ ਦੇ ਵਿੱਚ ਲੋਕ ਦੱਸਦੇ ਹੋਣ ਕਿ ਅਸੀਂ ਜਿਹੜਾ ਬਹੁਤ ਵਧੀਆ ਬਣਾ ਰਹੇ, ਸਾਡੇ ਬਜ਼ੁਰਗਾਂ ਨੇ ਪਹਿਲੋਂ ਸਾਡੇ ਬੱਚਿਆਂ ਦੇ ਹੱਥਾਂ ਦੇ ਵਿੱਚ ਜਿਹੜੇ ਫੜਾਤੇ ਟੋਇਜ਼ ਤੀਜੀ ਸੈਂਚਰੀ ਦੇ ਵਿੱਚ ਸਾਡੇ ਬਜ਼ੁਰਗਾਂ ਨੇ ਜਿਹੜਾ ਜੀ ਸਾਰਾ ਕੁਝ ਬਣਾ ਦਿੱਤਾ। ਆਹ ਬੜਾ ਇੰਟਰਸਟਿੰਗ ਹੈ। ਇਹ ਟੋਇਲਟਸ ਦੇ ਆਰਟੀਕਲਸ ਨੇ। ਲੋਕਾਂ ਨੂੰ ਜਦੋਂ ਸ਼ਾਇਦ ਇਸ ਕਿਰਿਆ ਦੇ ਪੱਖੋਂ ਕੀ ਕਰਨਾ ਜਾਂ ਕਿਵੇਂ ਅਸੀਂ ਉਸ ਦੇ ਆਲੇ ਦੁਆਲੇ ਜਿਹੜੀਆਂ ਚੀਜ਼ਾਂ ਸਾਨੂੰ ਵਸਤੂਆਂ ਚਾਹੀਦੀਆਂ ਨੇ ਉਹਨਾਂ ਦਾ ਵੀ ਵਿਕਸਿਤ ਜਿਹੜਾ ਪਰਮਾਤਮਾ ਟਾਇਲਟਸ ਆਰਟੀਕਲਸ ਪੜ੍ਹ ਸਕਦੇ ਟਾਇਲਟ ਆਰਟੀਕਲ ਬਿਲਕੁਲ ਮਿਰਰ ਹੈ ਜੀ।
ਕਾਜਲ, ਮਸਕਾਰਾ, हेयर स्पिन, ਵਾਹ ਜੀ ਵਾਹ। ज्वेलरी बॉक्स, आई शेड कलर, ਆਹ सर्वास्तिका हिंदुइज्म। ਤੇ ਇਹ ਪਹਿਲੀ ਸੈਂਚੁਰੀ ਦੇ ਵਿੱਚ ਅਸੀਂ ਇੱਥੇ ਇਸ ਸਭਤਾ ਦੇ ਜਿਹੜੇ ਲੋਕ ਵਰਤਣ ਲੱਗ ਪਏ। ਲਓ ਜੀ ਤੁਹਾਡਾ ਪੁਰਾਣਾ ਜਿਹੜਾ ਕੰਟੇਨਰ ਘੜਾ ਜਿਹੜਾ ਤੇ ਨਾਲ ਦੇ ਨਾਲ ਪੇਂਟਡ ਪੋਇਟਰੀ ਜਿਹੜੀ ਤੁਸੀਂ ਦੇਖ ਸਕਦੇ ਆ। ਸੋ ਦੋਨੇ ਕਲਾਵਾਂ ਜਿਹੜੀਆਂ ਇੱਥੇ ਦੇਖ ਸਕਦੇ ਨੇ ਜਿੱਥੇ ਕਿ ਅੱਗ ਦੇ ਵਿੱਚ ਮਘਾ ਕੇ ਨਾਲ ਦੇ ਨਾਲ ਮੈਟਲ ਪੋਟਰੀ ਦੋਨੇ ਤੁਰ ਪਈਆਂ। ਹਾਂਜੀ ਸੋ ਸੈਕੰਡ ਤੇ ਫਰਸਟ ਜਿਹੜੀ BC ਦੇ ਵਿੱਚ ਹੈ ਜੇ ਅਸੀਂ ਆਏ ਆ ਹਜੇ ਗੋਰਿਆਂ ਦੀ ਸਭਤਾ ਜਿਹੜੀ ਐਸਟੈਬਲਿਸ਼ ਨਹੀਂ ਹੋਈ ਸਾਡੀ ਚਲੀ ਆ ਰਹੀ ਹਜੇ ਉਹਨਾਂ ਨੇ ਆਉਣਾ 21ਵੀਂ ਸਦੀ ਦੇ ਵਿੱਚ। ਉਹ ਆਪਾਂ ਤੁਹਾਨੂੰ ਇੰਟਰਨੈਟ ਤੇ ਚੈੱਕ ਕਰ ਲਿਓ ਕਿ ਮੈਂ ਪਹਿਲੀ BC ਦੀ ਗੱਲ ਕਰ ਰਿਹਾ ਹਜੇ। ਤੇ ਨਾਲ ਦੇ ਨਾਲ ਕੁਕਿੰਗ ਪੌਟਸ ਖਾਣ ਦੇ ਲਈ ਹਜੇ ਵੀ ਸਾਡੇ ਆਪਣੇ ਪਿੰਡਾਂ ਦੇ ਵਿੱਚ ਬਜ਼ੁਰਗ ਜਿਹੜੇ ਆ ਅਸੀਂ ਘਰਾਂ ਦੇ ਵਿੱਚ ਜਿਹੜੀਆਂ ਕੁਕਿੰਗ ਪੌਟਸ ਦੇ ਸਕਦੇ ਆ ਕਿੰਨੀਆਂ ਪੁਰਾਣੀਆਂ ਨੇ। ਕਦੋਂ ਦੀ ਸਭਤਾ ਚੱਲੀ ਆ ਦੇਖ ਲਓ। ਹਾਂਡੀਆਂ ਕੁਕਿੰਗ ਪੌਟਸ। ਹਾਂਜੀ ਕੁਕਿੰਗ ਪੌਟ ਹਜੇ ਵੀ ਸਾਡੇ ਘਰੇ ਪੜੋਲੀਆਂ ਮਰਤਬਾਨ ਜਿਹੜੇ ਆ ਠੀਕ ਆ ਜੀ ਉਹ ਸਾਡੇ ਇਸੇ ਤਰ੍ਹਾਂ ਐਸਟੈਬਲਿਸ਼ਡ। ਤੇ ਇਹ ਪੰਜਾਬ ਦਾ ਸਭ ਤੋਂ ਪੁਰਾਣਾ ਅਮੀਰ ਵਿਰਸਾ ਜਿਹੜਾ ਉਹਦੇ ਨਾਲ ਜੁੜੀ ਹੋਈ ਜਗ੍ਹਾ ਮਿਊਜ਼ੀਅਮ ਤਕਸ਼ਲਾ ਦਾ ਜਿਹੜਾ ਇਸ ਟਾਈਮ ਤੁਸੀਂ ਦੇਖ ਰਹੇ ਆ। ਫਾਈਨਲੀ ਤੁਸੀਂ ਇੱਦਾਂ ਦੇ ਪੌਟ ਤੁਸੀਂ ਜਾਓਗੇ ਇਟਲੀ ਦੇ ਵਿੱਚ ਉਹਨਾਂ ਨੇ ਲਿਆ ਕੇ ਫੋਕਸ ਕਰਕੇ ਇੱਥੇ ਇੱਕ ਹੀ ਪੌਟ ਦੇ ਆਲੇ ਦੁਆਲੇ 50 ਇੱਥੇ ਰਾਈਟਿੰਗ ਲਿਖੀਆਂ ਹੁੰਦੀਆਂ ਤੇ ਉਹਨੂੰ ਮੰਨਣ ਦੀ ਕੋਸ਼ਿਸ਼ ਕਰਦੇ। ਸਾਡੇ ਕੋਲ ਤਾਂ ਇੰਨਾ ਭੰਡਾਰ ਆ ਤੁਸੀਂ ਘੁੰਮ ਕੇ ਦੇਖੋਗੇ ਕਿ ਚੱਠੂ ਤੋਂ ਲੈ ਕੇ ਅਖੇ ਚੱਠੂ ਦੇ ਵਿੱਚ ਜਿਹੜਾ ਰਗੜ ਕੇ ਸਾਨੂੰ ਪੂਤਨਾ ਜਾਂ ਪੁਦੀਨਾ ਜਿਹੜਾ ਉਹ ਅਸੀਂ ਕਰਨਾ। ਲੇਕਿਨ ਆਹ ਤੁਸੀਂ ਦੇਖ ਸਕਦੇ ਆ ਕਿ ਪੁਰਾਣੀ ਇਹ ਚੱਕੀ ਜਿਹੜੀ ਆ ਹਾਂਜੀ ਉਹ ਚੱਕੀ ਦੇ ਪੁੜ ਜਿਹੜੇ ਇਹ ਫਰਸਟ BC ਦੇ ਇਹ ਰੂਇਨਸ ਨੇ ਜੀ। ਸੋ ਇਹਦੇ ਵਿੱਚ ਪੁੱਠ ਪਾ ਕੇ ਘੁਮਾਉਣਾ ਹਜੇ ਤੱਕ ਸਾਡੀਆਂ ਸਿਆਣੀਆਂ ਮਾਈਆਂ ਜਿਹੜੀਆਂ ਕਰਦੀਆਂ। ਸੋ ਅਸੀਂ ਕਿੰਨੀ ਪੁਰਾਣੀ ਟ੍ਰੈਡੀਸ਼ਨ ਕਾਇਮ ਕੀਤੀ ਹੋਈ ਆ ਉਹ ਸਾਰੀ ਆ ਜੀ। ਉਹ ਤੁਹਾਨੂੰ ਦਿਖਾਈਏ ਕਿ ਕੁਹਾੜੀਆਂ ਤੁਹਾਡੀਆਂ ਜਿਹੜੀਆਂ ਨਾਲ ਸੋਲਜਰ ਦੇ ਵੈਪਨ ਉਹ ਸਾਰੇ ਜਿਹੜੇ ਆ ਸਾਡੇ ਇੱਥੇ ਪੰਜਾਬ ਦੇ ਵਿੱਚ ਕੀਤੇ ਨੇ। ਤੇ ਇਹਦੇ ਵਿੱਚ ਕੋਈ ਮੈਂ ਕਹੂੰਗਾ ਦੋ ਰਾਏ ਨਹੀਂ ਹੈਗੀ। ਠੀਕ ਹੈ ਅਖੀਰ ਦੇ ਵਿੱਚ ਵੀ ਅਸੀਂ ਤੁਹਾਨੂੰ ਫਾਈਨਲੀ ਚਲੋ ਕਹਿਣਾ ਚਾਹਾਂਗੇ ਕਿ ਪੰਜਾਬ ਦਾ ਵਿਰਸਾ ਬਹੁਤ ਅਮੀਰ ਵਿਰਸਾ ਹੈ। ਪੰਜਾਬ ਦਾ ਵਿਰਸਾ ਬਹੁਤ ਪੁਰਾਣਾ ਵਿਰਸਾ ਹੈ। ਪੰਜਾਬ ਦਾ ਵਿਰਸਾ ਬੜਾ ਵਿਕਸਿਤ ਜਿਹੜਾ ਵਿਰਸਾ ਇਸ ਨੂੰ ਮਾਨਣਾ ਪੰਜਾਬੀਆਂ ਦਾ ਜਿਹੜਾ ਹੱਕ ਵੀ ਤੇ ਫਰਜ਼ ਵੀ ਬਣਦਾ। ਆਓ ਆਪਾਂ ਜਦੋਂ ਪੰਜਾ ਸਾਹਿਬ ਆਉਂਦੇ ਆ ਆਓ ਆਪਾਂ ਜਦੋਂ ਇੱਥੇ ਨਨਕਾਣਾ ਸਾਹਿਬ ਆਉਂਦੇ ਆ ਤੇ ਪੰਜਾ ਸਾਹਿਬ ਦੇ ਲਾਗੇ ਬਿਲਕੁਲ ਅੱਧੇ ਘੰਟੇ ਦੀ ਦੂਰੀ ਦੇ ਉੱਤੇ ਟਕਸਲਾ ਦਾ ਮਿਊਜ਼ੀਅਮ ਤੇ ਟਕਸਲਾ ਦੇ ਜਿਹੜੇ ਸਾਈਟਸ ਨੇ ਉਹਨਾਂ ਨੂੰ ਵੀ ਮਾਣੀਏ ਤੇ ਆਪਣੇ ਬੱਚਿਆਂ ਦੇ ਲਈ ਕੋਈ ਗਹਿਣਾ ਲੈ ਕੇ ਜਾਈਏ ਉਹਨਾਂ ਦੀ ਅੰਡਰਸਟੈਂਡਿੰਗ ਵਧਾਈਏ ਕਿ ਇੰਨਾ ਅਮੀਰ ਵਿਰਸਾ ਪੰਜਾਬ ਤੋਂ ਬਾਹਰ ਜਿੱਥੇ ਦੁਨੀਆ ਦੇ ਵਿੱਚ ਆਪਾਂ ਵਸੇ ਹੋਏ ਆ ਉਹਨੂੰ ਲੈ ਕੇ ਉਹਦੇ ਜਿਹੜੇ ਜਾਨਸ਼ੀਨ ਆ ਕੋਈ ਆਮ ਬੰਦੇ ਨਹੀਂ ਹੈਗੇ। ਸਾਡੇ ਪਿੱਛੇ ਐਸਟੈਬਲਿਸ਼ ਸਭਤਾ ਸਾਡੇ ਪਿੱਛੇ ਇੱਕ ਐਸਟੈਬਲਿਸ਼ ਸਿਸਟਮ ਰਿਹਾ ਉਸ ਦੇ ਨਾਲ ਦੁਬਾਰਾ ਜੁੜਨ ਦੀ ਜ਼ਰੂਰਤ ਹੈ। ਸੋ ਧੰਨਵਾਦ ਦੇਖਣ ਦੇ ਲਈ ਤੇ ਕੋਈ ਵੀ ਕਮੈਂਟਸ ਜਿਹੜੇ ਆ ਤੁਸੀਂ ਨੈਕਸਟਲੀ ਪਾਸ ਆਨ ਕਰ ਸਕਦੇ ਹੋ ਤੇ ਕੁਛ ਵੀ ਚੰਗਾ ਲੱਗਾ ਸ਼ੇਅਰ ਜ਼ਰੂਰ ਕਰੋ। ਇਹ ਜੀ ਐਂਡ ਤੇ ਵਿਖਾਦਾ ਹੈ ਸਾਡੇ ਜਿਹੜੇ ਨਿਊਜ਼ੀਲੈਂਡ ਤੋਂ ਦੋਸਤ ਆਏ ਸਨ ਉਹਨਾਂ ਨੂੰ ਲੈ ਕੇ ਅਸੀਂ ਇਹ ਟੈਕਸ ਲਾਇਆ ਸੀ। ਇਹ ਗਿੱਲ ਸਾਹਿਬ ਬੈਠੇ ਜੀ ਇਹ ਅਮਰੀਕ ਸਿੰਘ ਜੀ ਮਠਿਆਈ ਵਾਲੇ ਇਹ ਤੁਹਾਨੂੰ ਵਿਖਾ ਰਿਹਾ ਸੀ ਅਸੀਂ ਟੈਕਸਲਾ ਮਿਊਜ਼ੀਅਮ। ਅੱਛਾ ਨਵਤੇਜ ਜੀ ਇਹ ਵੀ ਦੱਸ ਦੇਣਾ ਇਹ ਜਿਹੜੇ ਰੋਇਨਸ ਨੇ ਇੱਥੋਂ ਕਿੰਨੀ 2 ਕਿਲੋਮੀਟਰ ਦੂਰ ਨੇ ਮੇਰਾ ਖਿਆਲ 2 ਕਿਲੋਮੀਟਰ ਜੇ ਆਉਣਾ ਚਾਹਣ ਨਹੀਂ ਜੀ 2 ਕਿਲੋਮੀਟਰ ਟੂ ਦਾ ਲੈਫਟ ਤਕਰੀਬਨ 6 ਇਹ ਸਾਈਟਸ ਨੇ। ਸੋ ਜਦੋਂ ਤੁਸੀਂ ਮਿਊਜ਼ੀਅਮ ਦੇ ਵਿੱਚ ਆਉਣਾ ਮਿਊਜ਼ੀਅਮ ਵਾਲਿਆਂ ਨੇ ਤੁਹਾਨੂੰ ਗਾਈਡ ਬਹੁਤ ਵਧੀਆ ਦੇ ਦੇਣੀ ਆ। ਇੱਥੇ ਆ ਕੇ ਆਪਣੇ ਆਪ ਨੂੰ ਰਜਿਸਟਰ ਕਰੋ। ਇੱਥੇ ਪਾਸਿਸ ਤੁਹਾਨੂੰ ਮਿਲ ਜਾਣੇ ਨੇ। ਪਾਸਿਸ ਮਿਲਣ ਤੋਂ ਬਾਅਦ ਚੋਂ ਤੁਹਾਡੇ ਨਾਲ ਇੱਥੇ ਪ੍ਰੋਪਰ ਗਾਈਡਸ ਵੀ ਸਥਾਪਿਤ ਨੇ ਉਹ ਤੁਹਾਨੂੰ ਦਿਖਾਉਣਗੇ ਕਿਉਂਕਿ ਇਹ ਪ੍ਰੋਪਰ ਇੱਥੇ ਜਿਹੜੀ ਯੂਨੈਸਕੋ ਦੀ ਟੀਮ ਸਾਰੀ ਇਸ ਨੂੰ ਲੋਕ ਆਫਰ ਕਰਦੀ ਹੈ। ਸੋ ਯੋਜਨਾਬੱਧ ਤਰੀਕੇ ਦੇ ਨਾਲ ਤੁਹਾਡਾ ਟਾਈਮ ਕੱਢਿਆ ਉਹ ਤੁਹਾਡੇ ਨਾਲ ਵਧੀਆ ਢੰਗ ਦੇ ਨਾਲ ਤੁਹਾਨੂੰ ਸਿਖਾ ਕੇ ਜਾਣਗੇ। ਸੋ ਆਓ ਆਪਾਂ ਇਸ ਤਕਸ਼ਲਾ ਦਾ ਹਿੱਸਾ ਥੈਂਕ ਯੂ।